व्यूअर्स वेलकम बैक टू प्रोग्राम। सो व्यूअर्स गलबात करन जा रहे हैं कि बीजेपी की हिंदुत्वी सरकार किवें नकली गुरु डम की जिहड़ी पुष्ट बनाई है कर रही है और इसकी एक सजरी उदाहरण सामने आई है। और हरियाणा की सुनहरिया जेल के जेलर सुनील संघवान नूं बीजेपी ने MLA का जिहड़ा है और टिकट दी है। और याद रहे जेलर सुनील संघवान ने अपने कार्यकाल दौरान कतल ते जिहड़े रेपिस्ट गुरमीत राम रहीम नूं जिहड़े 6 वार पेरोल ते रिहा किया सी। सो इस बारे आपां गलबात करन जा रहे हैं और नाल जिहड़े तुहाडे मैसेज ने वो भी आपां इंटरटेन करांगे। सो असीं चाहांगे कि तुसीं इस तरह बने रहना देखण सुनन लिखण लई तुहाडा सब दा बहुत बहुत धन्नवाद जी। डॉक्टर साहब की विचार ने देखो पिछले दिनों ਜਿਹੜਾ ਅਸੀਂ ਰਾਧਾ ਸਵਾਮੀਆਂ ਦੇ ਜਿਹੜੇ ਨਵੇਂ ਹਜ਼ੂਰ ਬਣਾਏ ਨੇ ਉਹਨਾਂ ਦੇ ਉੱਤੇ ਟਿੱਪਣੀ ਕਰਦੇ ਆ ਰਾਧਾ ਸਵਾਮੀ ਕਲਟ ਦੀ ਬੈਕਗਰਾਉਂਡ ਨੂੰ ਐਕਸਪਲੇਨ ਕੀਤਾ ਸੀ। ਉਹ ਉਸ ਸ਼ੋਅ ਦਾ ਸਭ ਤੋਂ ਜ਼ਿਆਦਾ ਮੋਸਟ ਵਾਚਡ ਸੈਗਮੈਂਟ ਸੀ। ਹਾਲਾਂ ਉਸ ਦੇ ਥੱਲੇ ਕਮੈਂਟਸ ਦੇ ਵਿੱਚ ਸਾਡੇ ਕੁਝ ਰਾਧਾ ਸਵਾਮੀ ਭਰਾਵਾਂ ਨੇ ਸਾਨੂੰ ਵੀ ਚੰਗੀ ਸ਼ਰਧਾਂਜਲੀ ਦਿੱਤੀ, ਅਸੀਂ ਐਪਰੀਸ਼ੀਏਟ ਕਰਦੇ ਹਾਂ। ਤੇ ਵੈਸੇ ਇੱਕ ਸਾਡੇ ਵੀਰ ਜਿਹੜੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਜੀ ਇਹ ਪਹਿਲੀ ਵਾਰ ਹੈ ਕਿ ਵੀ ਜਿਹੜੇ ਜਿਸ ਮੁੱਦੇ ਦੇ ਉੱਤੇ ਬਲਜੀਤ ਸਿੰਘ ਦਾਦੂਵਾਲ ਔਰ ਦੂਸਰੇ ਜਿਹੜੇ ਨੇ ਉਹ ਉਹਨਾਂ ਦੇ ਨਾਲ ਸਟੇਜਾਂ ਸਾਂਝੀਆਂ ਕਰਦੇ ਨੇ ਔਰ ਤੁਹਾਨੂੰ ਬਹੁਤ ਘੱਟ ਸਿੱਖ ਪ੍ਰਚਾਰਕ ਮਿਲਣਗੇ ਜਿਹੜੇ ਰਾਧਾ ਸਵਾਮੀਆਂ ਦੇ ਖਿਲਾਫ ਜਿਹੜਾ ਉਹ ਗੁਰਦੁਆਰੇ ਦੀਆਂ ਸਟੇਜਾਂ ਤੋਂ ਜਾਂ ਦੂਜੇ ਬੋਲ ਰਹੇ ਹੋਣ। ਹਾਲਾਂ ਨਿਰੰਕਾਰੀਆਂ ਬਾਰੇ ਜਾਂ ਸੌਦਾ ਸਾਧ ਉਹ ਤਾਂ ਹੁਣ ਕਿਉਂਕਿ ਅਕਾਲ ਤਖਤ ਦੇ ਉੱਤੇ ਹੀ ਅਕਾਲੀ ਸਾਰੇ ਫਸੇ ਹੋਏ ਨੇ ਕਿ ਵੀ ਉਹਨਾਂ ਨੇ ਕਿਵੇਂ ਪ੍ਰੋਟੈਕਟ ਕੀਤਾ ਕਿ ਵੀ ਤੁਸੀਂ ਬੜੀ ਬੁਲੰਦ ਆਵਾਜ਼ ਦਿੱਤੀ ਹੈ। ਮੈਂ ਕਿਹਾ ਜੀ ਇਹ ਸਾਡੇ ਹਿੱਸੇ ਹੀ ਸ਼ਾਇਦ ਆਇਆ ਹੋਇਆ ਕਿ ਵੀ ਸਾਰੇ ਨੂੰ ਕੀਤਾ ਜਾਏ। ਸਾਡੇ ਵੀਰ ਕੁਲਦੀਪ ਸਿੰਘ ਟੋਰਾਂਟੋ ਤੋਂ ਉਹਨਾਂ ਦੀ ਨੈਕਸਟ ਡੇ ਕਾਲ ਉਹ ਹੱਸਦੇ ਰਹੇ ਪਹਿਲਾਂ, ਕਹਿੰਦੇ ਜੀ ਇਹ ਜਿਹੜਾ ਤੁਸੀਂ ਕਿਹਾ ਵੀ ਅੰਨਾ ਮੰਨਾ ਕੁਰ ਤੂੰ ਚੀਲਾ ਮੈਂ ਗੁਰ, ਇਹ ਅੰਨਾ ਮੰਨਾ ਕੀ ਹੁੰਦਾ? ਮੈਂ ਕਿਹਾ ਅੰਨਾ ਮੰਨਾ ਇਹ ਹੁੰਦਾ ਜਿਹੜਾ ਇਹ ਕਹਿੰਦੇ ਨੇ ਕਿ ਵੀ ਉਹ ਭੰਬੜ ਪਾਓ ਕੀ ਹੈ ਉਹ ਕੀ ਉਸ ਨੂੰ ਕਹਿੰਦੇ ਨੇ ਉੱਕੜ ਦੁੱਕੜ। ਹਾਂ ਮੈਂ ਕਿਹਾ ਇਹ ਅੰਨਾ ਮੰਨਾ ਉਹੀ ਹੈ ਜਿਹੜਾ ਉੱਕੜ ਦੁੱਕੜ ਭੰਬਾ ਪਾਓ, ਵੀ ਉੱਕੜ ਦੁੱਕੜ ਦਾ ਕੀ ਮਤਲਬ ਹੁੰਦਾ? ਮੈਂ ਕਿਹਾ ਇਹੀ ਅੰਨਾ ਮੰਨਾ। ਔਰ ਉਸ 'ਚ ਤੁਸੀਂ ਇਹ ਸਾਰੇ ਨੂੰ ਦੇਖੋ ਕਿ ਵੀ ਜਿਹੜਾ ਮੀਡੀਆ ਅਦਰਵਾਈਜ਼ ਕੋਈ ਸਿੱਖਾਂ ਨਾਲ ਸੰਬੰਧਿਤ ਕੋਈ ਚੀਜ਼ ਆਏ ਉਹਨੂੰ ਰਾਈ ਦਾ ਪਹਾੜ ਬਣਾ ਦਿੰਦੇ ਨੇ। ਕਿਸੇ ਨੇ ਇਹ ਵੀ ਲਿਖਿਆ ਕਿ ਵੀ ਇਹ ਜਿਹੜੇ ਨਵੇਂ ਗਿੱਲ ਸਾਹਿਬ ਹਜ਼ੂਰ ਬਣਾਏ ਨੇ ਇਹ ਵੀ ਕਿਸੇ ਫਰਾਡ 'ਚ 6000 ਕਰੋੜ ਦੇ ਜਾਂ ਕਿਸੇ 'ਚ ਹਾਲਾਂ ਇਹ ਜਿਹੜਾ ਪ੍ਰੈਜ਼ੈਂਟ ਸਤਿਗੁਰੂ ਹੈ ਕਿਉਂਕਿ ਹਜ਼ੂਰ ਤੋਂ ਅਜੇ ਤਾਂ ਉਹ ਹਜ਼ੂਰ ਦੀ ਕੁਰਸੀ ਨਾਲ ਲਾਤੀ ਹੈ ਸਤਿਗੁਰੂ ਦੇ। ਪਹਿਲਾਂ ਤਾਂ ਉਹਨੇ ਐਲਾਨ ਕਰਤਾ, ਫਿਰ ਕਿਹਾ ਜੀ ਜਦੋਂ ਸਤਿਗੁਰੂ ਆਏ ਪਰਦਾ ਚੁੱਕਿਆ ਤੇ ਸੰਗਤਾਂ ਜਾਰੋ ਜਾਰ ਰੋ ਰਹੀਆਂ ਸੀ ਕਿ ਬਾਬਾ ਜੀ ਤੁਸੀਂ ਉਹਨਾਂ ਨੇ ਕਿਹਾ ਨਹੀਂ ਮੈਂ ਕਿਤੇ ਨਹੀਂ ਚੱਲਿਆ ਜੇ ਜੀ ਦੂਸਰਾ। ਹੁਣ ਤੁਸੀਂ ਕੁੱਲ ਮਿਲਾ ਕੇ ਦੇਖੋਗੇ ਕਿ ਵੀ ਕਿਸੇ ਨੇ ਕਦੇ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹਨਾਂ ਸਾਰਿਆਂ ਦੇ ਬਿਹਾਈਂਡ ਕਿਹੜੀ ਸਟੇਟ ਜਿਹਨੂੰ ਅਸੀਂ ਡੀਪ ਸਟੇਟ ਕਹਿੰਦੇ ਆ ਕਿਸ ਹੱਦ ਤੱਕ ਇਨਵੋਲਵ ਹੈ। ਇਹਨਾਂ ਦੇ ਬਿਜ਼ਨਸ ਇੰਟਰਸਟ ਉਸ ਨੂੰ ਇੰਟਰਨੈਸ਼ਨਲ ਲੈਵਲ ਤੋਂ ਲੈ ਕੇ ਵਿਦਨ ਦਾ ਕੰਟਰੀ ਕੌਣ ਪ੍ਰੋਟੈਕਟ ਕਰਦਾ ਹੈ। ਜਦੋਂ ਇਹ ਫਸਦੇ ਨੇ ਕਿਸੇ ਵੀ ਜਿਵੇਂ ਇਹਨਾਂ ਦੇ ਉਹ ਰੈਨ ਬੈਕਸੀ ਵਾਲੇ ਦੋ ਭਰਾ ਆਪਸੀ ਝਗੜੇ ਜਿਹਦੇ 'ਚ ਇਹਦਾ ਨਾਮ ਵੀ ਵੱਜਦਾ ਸੀ ਜਿਹੜਾ ਸਤਿਗੁਰੂ ਢਿੱਲੋਂ ਹੈ, ਲੇਕਿਨ ਉਹਨੂੰ ਕਿਹਨੇ ਕਲੀਨ ਚਿੱਟ ਦਿੱਤੀ? ਐਸਾ ਕੀ ਹੈ ਕਿ ਮੋਦੀ ਵੀ ਉੱਥੇ ਆ ਕੇ ਉਤਰਦਾ ਹੈ ਤੇ RSS ਦਾ ਮੋਹਨ ਭਾਗਵਤ ਵੀ ਘੰਟਿਆਂ ਬੱਧੀ ਬੰਦ ਕਮਰਿਆਂ ਦੇ ਵਿੱਚ ਗੁਫ਼ਤਗੂ ਕਰਦੇ ਨੇ। ਸੋ ਇਹ ਸਾਰੇ ਹੀ ਅਲਟੀਮੇਟਲੀ ਕੁਛ ਜਿਹੜੀ ਸੌਫਟ ਆਵਾਜ਼ ਰਹਿ ਕੇ ਵਿਦਨ ਕਿਉਂਕਿ ਖੌਰਾ ਤੇ ਸਿੱਖੀ ਨੂੰ ਲਾ ਰਹੇ ਨੇ, ਉਹ ਸਿੰਘ ਹੋਏ ਕੋਈ ਹੋਰ ਨਾਂ ਵਾਲਾ ਹੋਏ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਦੇ ਬਰਾਬਰ ਕੋਈ ਚੀਜ਼ ਲੱਗ ਜਾਂਦੀ ਆ ਕੇ ਔਰ ਉਹਨੂੰ ਚੈਲੰਜ ਕਰਦੇ ਨੇ, ਇਹਦਾ ਮਤਲਬ ਹੈ ਕਿ ਉਹ ਤੁਹਾਡੇ ਬੇਸਿਕ ਗੁਰੂ ਗ੍ਰੰਥ ਗੁਰੂ ਪੰਥ ਦੇ ਕਾਨਸੈਪਟ ਨੂੰ ਨਕਾਰ ਰਹੇ ਨੇ। ਔਰ 2 ਦਿਨ ਪਹਿਲਾਂ ਹੀ ਕਿਸੇ ਨੇ ਗਿਆਨੀ ਸੰਤ ਸਿੰਘ ਮਸਕੀਨ ਉਹਨਾਂ ਦੀ ਕੋਈ ਵੀਡੀਓ ਕਲਿੱਪ ਪਾਈ ਕਿਉਂਕਿ ਮੈਨੂੰ ਨਹੀਂ ਸੀ ਪਤਾ ਹੈ ਵੀ ਉਹਨਾਂ ਦੇ ਖਿਲਾਫ ਇੱਕ ਸਟੇਜ ਦੇ ਉੱਤੇ ਰਾਧਾ ਸਵਾਮੀਆਂ ਨੇ ਜਿਹੜੀ ਕੋਈ ਕਿਤਾਬ ਲਿਖਵਾਈ ਸੀ। ਉਹ ਕੀ ਕਿਤਾਬ 'ਚ ਸੀ ਕੀ ਨਹੀਂ, ਲੇਕਿਨ ਉਹਦਾ ਰੀਜ਼ਨ ਇਹ ਸੀ ਵੀ ਉਹਨਾਂ ਨੇ ਗਿਆਨੀ ਸੰਤ ਸਿੰਘ ਮਸਕੀਨ ਹੋਰਾਂ ਨੇ ਇਸ ਗੁਰੂ ਡੰਮ ਨੂੰ ਚੈਲੰਜ ਕੀਤਾ ਸੀ ਕਿ ਭਾਈ ਇਹ ਗੁਰੂ ਦੀ ਬਾਣੀ ਨੂੰ ਆਧਾਰ ਬਣਾ ਕੇ ਸੌਦਾ ਜਿਹੜਾ ਹੈ ਇਹ ਆਪਣਾ ਵੇਚ ਰਹੇ ਨੇ। ਔਰ ਉਹਨਾਂ ਨੂੰ ਧਮਕੀ ਦਿੱਤੀ ਸੀ ਸੰਤ ਸਿੰਘ ਮਸਕੀਨ ਉਹਨਾਂ ਨੇ ਕਿ ਅਸੀਂ ਇੰਨੇ ਲੱਖ ਦਾ ਹਰਜਾਨੇ ਦਾ ਦਾਅਵਾ ਤੇ ਅਦਾਲਤ 'ਚ ਕਹਿੰਦੇ ਮੈਂ ਅੱਜ ਤੱਕ ਉਡੀਕ ਰਿਹਾ ਵੀ ਤੁਸੀਂ ਮੁਕੱਦਮਾ ਕਰੋ ਸਹੀ। ਤੇ ਪਰ ਉਹਨਾਂ ਨੇ ਕਿਹਾ ਕਿ ਵੀ ਈਵਨ ਉੱਥੇ ਇੱਕ ਬੁੱਕ ਸੈਲਰ ਦਾ ਉਹਨਾਂ ਨੇ ਮਾਈ ਸੇਵਾ ਬਾਜ਼ਾਰ ਦੇ ਨਾਂ ਲਿਆ ਕਿ ਉਹਦੇ ਕੋਲ ਉਹ 5000 ਕਿਤਾਬਾਂ ਆ ਕੇ ਮੁਫਤ ਛੱਡ ਗਏ
ਕਿ ਵੀ ਜਿਹੜਾ ਵੀ ਆਂਦਾ ਤੁਹਾਡੇ ਕੋਲ ਗਾਹਕ ਉਹਨੂੰ ਮੁਫਤ ਦਿਓ, ਜਿਹੜੀ ਮਸਕੀਨ ਸਾਹਿਬ ਦੇ ਖਿਲਾਫ ਸੀ ਔਰ ਰਾਧਾ ਸੁਆਮੀਆਂ ਨੇ ਛਪਵਾਈ। ਇਹ ਹੁਣ ਗੱਲ 30 ਸਾਲ ਤੋਂ ਵੀ ਸ਼ਾਇਦ ਜ਼ਿਆਦਾ ਪੁਰਾਣੀ ਹੋਏ, ਪਤਾ ਨਹੀਂ ਉਹ ਕਦੋਂ ਦੀ ਵੀਡੀਓ ਕਲਿੱਪ ਹੈ। ਓਬਵੀਅਸਲੀ ਮਸਕੀਨ ਸਾਹਿਬ ਇਸ ਦੁਨੀਆ 'ਚ ਨਹੀਂ ਨੇ। ਸੋ ਮਤਲਬ ਇਹ ਹੈ ਕਿ ਵੀ ਉਸ ਲੈਵਲ ਦੇ ਉੱਤੇ ਜਾ ਕੇ ਵੀ ਜਿਹੜਾ ਇਹਨਾਂ ਨੂੰ ਲੱਗਦਾ ਹੈ ਕਿ ਬਈ ਉਹਨਾਂ ਨੇ ਫਿਰ ਇੱਕ ਵਾਕਿਆ ਵੀ ਸੁਣਾਇਆ ਕਿ ਜੀ ਇਹ ਜਿਹੜੇ ਇਹਨਾਂ ਦਾ ਗੁਰੂ ਹੈ ਇਹ ਤਾਂ ਬੈਠ ਕੇ ਕਹਿੰਦਾ ਹੈ ਕਿ ਜੀ ਸ਼ਬਦ ਤਾਂ ਮੁਰਦਾ ਹੁੰਦਾ ਹੈ ਔਰ ਮੁਰਦਾ ਗੁਰੂ ਕਿਵੇਂ ਹੋ ਸਕਦਾ ਹੈ? ਸਾਡੇ ਸਤਿਗੁਰੂ ਕਿਉਂਕਿ ਉਸ ਨੂੰ ਬਿਆਨਦੇ ਨੇ, ਉਹ ਜਿੰਦਾ ਸਤਿਗੁਰੂ ਤਾਂ ਉਹ ਨੇ। ਸੋ ਇਸ ਲੈਵਲ ਤੱਕ ਜਾ ਕੇ ਅੰਦਰ ਖਾਤੇ ਹੀ ਨਹੀਂ, ਇਹ ਓਪਨਲੀ ਇਹਨਾਂ ਦਾ ਰਿਹਾ। ਪਰ ਇਹ ਜਦੋਂ ਸਿੱਖਾਂ ਨੇ ਨਰਕਧਾਰੀਆਂ ਨੂੰ ਕਨਫਰੰਟ ਕੀਤਾ, ਇਹ ਥੋੜ੍ਹੇ ਜਿਹੇ ਬੈਕ ਸੀਟ 'ਤੇ ਜਾਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ, ਪਰ ਇਹ ਅੰਦਰੋਂ ਖੌਰਾ ਲਾ ਰਹੇ ਨੇ ਬਹੁਤ ਬੁਰੀ ਤਰ੍ਹਾਂ, ਔਰ ਇਹਨਾਂ ਨੂੰ ਚੈਲੰਜ ਹੋਣਾ ਚਾਹੀਦਾ। ਹੁਣ ਇਸ ਗੱਲ ਦੇ ਉੱਤੇ ਕਿ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਬਹੁਤ ਸਾਰੀਆਂ ਈਵਨ ਗੁਰਦੁਆਰਾ ਕਮੇਟੀਆਂ 'ਚ ਵੀ ਤੁਹਾਨੂੰ ਇਸ ਕਿਸਮ ਦੇ ਬੰਦੇ ਇੱਕ ਦੋ ਮਿਲ ਜਾਣਗੇ ਜਿਹੜੇ ਰਾਧਾ ਸੁਆਮੀ ਹੁੰਦੇ ਨੇ। ਉਹ ਤੁਸੀਂ ਜਦੋਂ ਉਹਨਾਂ ਦੇ ਰਿਸ਼ਤੇ ਨਾਤੇ ਹੁੰਦੇ ਨੇ ਜਾਂ ਕਿਸੇ ਦੇ ਘਰ ਤੁਸੀਂ ਮਿਲਣ ਜਾਓ, ਇੱਕ ਸਾਡੇ ਗੁਰਸਿੱਖ ਵੀਰ ਕਹਿਣ ਲੱਗੇ, ਕਹਿੰਦੇ ਅਸੀਂ ਬੱਚੀ ਦਾ ਸਾਕ ਕਰਨਾ ਸੀ ਤੇ ਉਹ ਕਮੇਟੀ ਦੇ ਹੀ ਪ੍ਰੈਜ਼ੀਡੈਂਟ ਸੀ ਕਿਸੇ ਗੁਰਦੁਆਰੇ ਦੇ, ਔਰ ਬੜੇ ਗੁਰਮੁਖ ਸਾਨੂੰ ਲੱਗੇ। ਔਰ ਦੂਜੇ ਅਸੀਂ ਕਹਿੰਦੇ ਜਦੋਂ ਉਹਨਾਂ ਦੇ ਘਰ ਗਏ ਤਾਂ ਦੇਖਿਆ ਵੀ ਸਾਵਣ ਸਿੰਘ ਦੀ ਫੋਟੋ ਲੱਗੀ ਹੋਈ ਹੈ। ਕਹਿੰਦੇ ਵੀ ਅਸੀਂ ਚਲੋ ਜੋ ਨਾਰਮਲ ਸੀ ਗੱਲਬਾਤ ਕਰਕੇ ਮਿਲ ਕੇ ਆ ਗਏ ਕਿ ਵੀ ਅਸੀਂ ਤਾਂ ਰਾਧਾ ਸੁਆਮੀਆਂ ਦੇ ਨਹੀਂ ਬੱਚੀ ਵਿਆਹਣੀ। ਸੋ ਮਤਲਬ ਇਹ ਹੈ ਵੀ ਇਸ ਲੈਵਲ ਦੀ ਇਹਨਾਂ ਦੀ ਇਨਫਿਲਟ੍ਰੇਸ਼ਨ ਹੈ। ਹੁਣ ਇਹ ਤਾਂ ਉਹਨਾਂ ਨਾਲ ਹੈ, ਬਾਕੀ ਸੌਦਾ ਸਾਧ, ਰੇਪਿਸਟ ਔਰ ਮਰਡਰਰ ਕਿਵੇਂ ਖੁੱਲ੍ਹ ਕੇ ਸਾਰਾ ਮੀਡੀਆ, ਕਿਸੇ ਨੇ ਨਹੀਂ ਪੁੱਛਿਆ ਕਿ ਵੀ ਇੱਕ ਤਾਂ ਹੁੰਦਾ ਵੀ ਕਿਸੇ ਦੇ ਚਾਰਜ ਲੱਗਦੇ ਨੇ, ਇੱਕ ਹੈ ਕਨਵਿਕਸ਼ਨ, ਇਹ ਬੰਦਾ ਕਨਵਿਕਟਡ ਮਰਡਰਰ ਹੈ, ਕਨਵਿਕਟਡ ਰੇਪਿਸਟ ਹੈ, ਔਰ ਦੂਸਰੇ ਕੇਸ ਅਜੇ ਇਹਦੇ 'ਤੇ ਚੱਲ ਰਹੇ ਨੇ। ਇਹਦੇ ਬਾਵਜੂਦ ਜਿਵੇਂ ਇਹਨੂੰ ਪਜ਼ੀਰਾਈ ਮਨੋਹਰ ਲਾਲ ਖੱਟੜ ਦੀ ਗਵਰਨਮੈਂਟ ਹਰਿਆਣੇ 'ਚ, ਮੋਦੀ ਜਦੋਂ ਆਉਂਦਾ ਉਸ ਤੋਂ ਪਹਿਲਾਂ ਸਿਰਸੇ ਨੂੰ ਪਵਿੱਤਰ ਸ਼ਹਿਰ ਕਹਿ ਕੇ ਉਹੀ ਵੋਟ, ਜਦੋਂ ਰਾਜਸਥਾਨ ਦੀਆਂ ਚੋਣਾਂ ਆਉਂਦੀਆਂ ਨੇ, ਹਰਿਆਣੇ ਪਾਰਲੀਮੈਂਟ ਦੀਆਂ ਆਈਆਂ ਦੂਜੀਆਂ, ਉਹਨੂੰ ਜੇਲ੍ਹ ਤੋਂ ਰਿਹਾ। ਹੁਣ ਇੱਕ ਮਰਡਰਰ ਔਰ ਰੇਪਿਸਟ ਨੂੰ ਪਿਛਲੇ 1 ਸਾਲ ਦੇ ਵਿੱਚ 6 ਤੋਂ 8 ਵਾਰ ਰਿਹਾਈ, ਪੈਰੋਲ ਤੇ ਫਰਲੋ। ਹੁਣ ਅੱਜ ਇਹ ਖਬਰ ਹਾਲਾਂ ਪਿਛਲੇ ਕੱਲ੍ਹ ਵੀ ਸੀ, ਮੈਂ ਇਹਦਾ ਨੋਟਿਸ ਨਹੀਂ ਸੀ ਲਿਆ ਕਿ ਵੀ ਜਿਸ ਸੁਨਹਿਰੀਆ ਜੇਲ੍ਹ ਦੇ ਵਿੱਚ ਇਸ ਗੁੰਡੇ ਰੇਪਿਸਟ ਨੂੰ ਰੱਖਿਆ ਹੋਇਆ ਹੈ, ਉਸ ਦਾ ਜੇਲਰ ਸੁਨੀਲ ਸੰਗਵਾਨ ਜਿਹੜਾ ਰਿਟਾਇਰ ਹੋਇਆ ਹੁਣ, ਉਹਨੂੰ ਬੀਜੇਪੀ ਨੇ ਸ਼ਾਇਦ ਦਾਦਰੀ ਹਲਕਾ ਉਹਨਾਂ ਦਾ ਕੋਈ ਹੈਗਾ, ਉਹਦੇ ਪਹਿਲਾਂ ਉਹਨੂੰ ਬੀਜੇਪੀ ਜੁਆਇਨ ਕਰਵਾਈ। ਅਗਲੇ ਦਿਨ ਜਿਹੜੀ ਲਿਸਟ ਆਈ ਹੈ ਬੀਜੇਪੀ ਦੀ, ਉਸ ਨੂੰ MLA ਦੀ ਟਿਕਟ ਦਿੱਤੀ ਗਈ। ਹੁਣ ਕੋਈ ਸ਼ੱਕ ਰਹਿ ਜਾਂਦਾ ਵੀ ਇਹਨਾਂ ਦੇ ਪਿੱਛੇ ਕੌਣ ਹੈ। ਇਹ ਪੁੱਛਿਆ ਜਾਂਦਾ ਜਦੋਂ ਖੱਟੜ ਨੂੰ ਪੁੱਛਿਆ ਗਿਆ ਸੀ ਕਿ ਵੀ ਇਸ ਮਰਡਰਰ ਰੇਪਿਸਟ ਨੂੰ ਹਰ ਚੌਥੇ ਦਿਨ ਪੈਰੋਲ ਦੇ ਉੱਤੇ ਤੁਸੀਂ ਛੱਡ ਦਿੰਦੇ ਹੋ। ਸਿੱਖ 35 ਸਾਲ ਤੋਂ 2 ਸਾਲ ਹੋ ਗਏ ਨੇ ਉੱਥੇ ਬੈਠਿਆਂ, ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ, ਜਿਹੜੇ ਆਂਦੇ ਵੀ ਨੇ ਇੰਨੀਆਂ ਕੰਡੀਸ਼ਨਸ, ਉਹ ਬਾਹਰ ਵੀ ਆਉਂਦਾ 6 ਵਾਰ। ਇਹ ਜਿਹੜਾ ਦੇਣ ਵਾਲਾ ਹੈ ਉਹ ਜੇਲਰ ਕਿਹਦੇ ਕਹਿਣ ਤੇ ਦੇ ਰਿਹਾ ਸੀ? ਜਿਨ੍ਹਾਂ ਦੇ ਕਹਿਣ ਤੇ ਦੇ ਰਿਹਾ ਸੀ, ਹੁਣ ਉਹ ਰਿਟਾਇਰ ਹੋਇਆ, ਉਹਨੂੰ ਫੇਵਰ ਦੇ ਰਿਹਾ ਨੇ ਕਿ ਭਾਈ ਤੂੰ ਸਾਡਾ ਕੰਮ ਕੀਤਾ। ਤੇ ਜਦੋਂ ਇਹ ਬਾਹਰ ਆਉਂਦਾ ਉਹ ਪੂਰੇ ਵੀਡੀਓ ਰਾਹੀਂ ਔਰ ਦੂਜੇ ਰਾਹੀਂ ਉਹ ਐਡਰੈਸ ਕਰ ਰਿਹਾ ਹੁੰਦਾ ਹੈ, ਵੋਟਾਂ ਪਵਾ ਰਿਹਾ ਹੁੰਦਾ ਹੈ। ਸੋ ਇਹ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਅਸੀਂ ਕੋਈ ਜਦੋਂ ਅਸੀਂ ਇਹ ਰਾਧਾ ਸੁਆਮੀ ਜਾਂ ਨਿਰੰਕਾਰੀ ਜਾਂ ਸੌਦਾ ਸਾਧ ਜਾਂ ਆਸ਼ੂਤੋਸ਼ ਦੀ ਗੱਲ ਕਰਦੇ ਹਾਂ, ਇਹ ਸਾਰੇ ਸਟੇਟ ਦੇ ਟੂਲ ਨੇ। ਇਹ ਪ੍ਰੋਕਸੀ ਵਾਰ ਲੜ ਰਹੇ ਨੇ। ਅਸੀਂ ਅਦਰਵਾਈਜ਼ ਕਿਸੇ ਦੇ ਜਜ਼ਬਾਤਾਂ ਨੂੰ, ਕੋਈ ਕਿਸੇ ਨੂੰ ਮੰਨਦਾ ਫਿਰੇ, ਸਾਨੂੰ ਕੋਈ ਨਹੀਂ ਹੈ, ਤੁਸੀਂ ਸਿੱਖੀ ਦਾਇਰਾਕਾਰ ਚੋਂ ਬਾਹਰ। ਪਰ ਜਦੋਂ ਸਿੱਖੀ ਭੇਖ ਦੇ ਵਿੱਚ, ਸਿੱਖੀ ਦੇ ਨਾਂ ਥੱਲੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਇਸਤੇਮਾਲ ਕਰਕੇ ਤੁਸੀਂ ਆਪਣਾ ਸੌਦਾ ਵੇਚੋਗੇ, ਸਟੇਟ ਤੁਹਾਡੀ ਪ੍ਰੋਟੈਕਸ਼ਨ ਤੇ ਹੈ, ਤੁਸੀਂ ਮਰਡਰ ਕਰੋ, ਤੁਸੀਂ ਰੇਪ ਕਰੋ, ਤੁਸੀਂ ਕਨਵਿਕਟ ਵੀ ਹੋ ਜਾਓ, ਲੇਕਿਨ ਇਹਦੇ ਬਾਵਜੂਦ ਤੁਹਾਡੇ ਲਈ ਜੇਲ੍ਹ ਵੀ ਮਹਿਲ ਵਾਂਗ ਹੈ ਤੇ ਤੁਸੀਂ ਬਾਹਰ ਆਉਂਦੇ ਹੋ, ਤੁਹਾਨੂੰ ਸਿਕਿਉਰਿਟੀ ਦੇ ਥੱਲੇ ਉਹ ਜਿਹੜਾ ਹੈ, ਔਰ ਇਸ ਗੱਲ ਨੂੰ ਯਕੀਨੀ ਬਣਾਉਣਾ ਵੀ ਤੁਹਾਨੂੰ ਉਹ ਹਾਈਲਾਈਟ ਕਰਦੇ ਨੇ ਹਰ ਹਵਾਲੇ ਨਾਲ। ਤੇ ਜੇ ਇਹ ਗੁਲਾਮੀ ਨਹੀਂ ਹੈ ਸਿੱਖਾਂ ਦੀ, ਤੇ ਹੋਰ ਫਿਰ ਗੁਲਾਮੀ ਕੀ ਹੈ? ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਬੜੇ ਵੀਅਰ ਪੈਸਨ ਨੂੰ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਮਲ ਜੀ ਪਹਿਲੇ ਸਾਡੇ ਵੀਅਰ ਨੇ, ਫਤਿਹ ਬੁਲਾਉਂਦੇ ਨੇ, ਔਰ ਰਾਜਵਿੰਦਰ ਸਿੰਘ, ਹਰਦੀਪ ਸਿੰਘ ਜੀ, ਧਰਮ ਸਿੰਘ ਜੀ, ਦਵਿੰਦਰ ਸੰਧੂ ਜੀ, ਸਤਨਾਮ ਸਿੰਘ, ਸਤਨਾਮ ਔਜਲਾ ਜੀ, ਇੰਦਰਜੀਤ ਸੰਧੂ ਜੀ, ਬਸਰਾ ਜੀ, ਸਤਨਾਮ ਔਜਲਾ ਜੀ, ਫਿਰ ਸੁਖਜੀਵਨ ਬੱਚੂ ਜੀ, ਰਣਜੀਤ ਸਿੰਘ ਜੀ, ਦਲਜੀਤ ਸਿੰਘ ਜੀ,
ਔਰ ਫਿਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ ਇਹ ਸਭ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਹਾਂਜੀ ਡਾਕਟਰ ਸਾਹਿਬ ਰਿਸ਼ੀ ਹਾਂ ਭਾਰਦਵਾਜ ਸਾਹਿਬ ਬਹੁਤ ਵੈਲਕਮ। ਉਹ ਕਹਿੰਦੇ ਨੇ ਜੀ ਮੈਨੂੰ ਜਦੋਂ ਦਾ ਤੁਸੀਂ ਸ਼ਹੀਦ ਇਲਮੁਦੀਨ ਉਸ ਦੀ ਤਾਰੀਫ ਕੀਤੀ ਹੈ, ਹੁਣ ਵੀ ਮੈਂ ਸ਼ਹੀਦ ਕਿਹਾ ਉਹਦੇ ਨਾਂ ਨਾਲ, ਉਦੋਂ ਤੋਂ ਤੁਹਾਡਾ ਸਤਿਕਾਰ ਮੇਰੀਆਂ ਨਜ਼ਰਾਂ 'ਚ ਨਹੀਂ ਹੈ। ਕਿਸੇ ਵੀ ਮਰਡਰ ਨੂੰ ਜਿਹੜਾ ਹੈ ਉਹ ਗਲੋਰੀਫਾਈ ਕਰਨਾ ਇਹ ਠੀਕ ਨਹੀਂ ਹੁੰਦਾ। ਪਹਿਲੀ ਗੱਲ ਤਾਂ ਇਹ ਹੈ ਕਿ ਵੀ ਤੁਸੀਂ ਇਹੀ ਜੇ ਤੁਹਾਡਾ ਆਰਗੂਮੈਂਟ ਲਿਆ ਜਾਏ ਤਾਂ ਤੁਸੀਂ ਤਾਂ ਸਾਨੂੰ ਇਹ ਵੀ ਕਹੋਗੇ ਕਿ ਸ਼ਹੀਦ ਬੇਅੰਤ ਸਿੰਘ, ਸਤਵੰਤ ਸਿੰਘ, ਕੇਰ ਸਿੰਘ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਉਹਨਾਂ ਨੂੰ ਅਸੀਂ ਸ਼ਹੀਦ ਕਿਉਂ ਕਹਿੰਦੇ ਆ, ਉਹਨਾਂ ਨੂੰ ਕਿਉਂ ਗਲੋਰੀਫਾਈ ਕਰਦੇ। ਜਦੋਂ ਵੀ ਜਿਹੜਾ ਬੰਦਾ ਹਾਂ ਜੇ ਕੋਈ ਨਿੱਜੀ ਜਾਇਦਾਦ ਲਈ ਜਾਂ ਕਿਸੇ ਨੂੰ ਮਾਰੇ, ਜੇ ਇਲਾਮੂਦੀਨ ਦਾ ਕੋਈ ਮਲਹੋਤਰੇ ਦੇ ਨਾਲ ਕੋਈ ਨਿੱਜੀ ਵੈਰ ਤਾਂ ਨਹੀਂ ਸੀ। ਹੁਣ ਜੇ ਮਲਹੋਤਰਾ ਨਾਂ ਦਾ ਬੰਦਾ ਉਸ ਕਿਸਮ ਦਾ ਜਿਹੜਾ ਉਹ ਬੁੱਕਲੈਟ ਛਾਪਦਾ ਹੈ, ਸ਼ਰਧਾ ਆਨੰਦ ਦਾ ਲਿਖਿਆ ਰੰਗੀਲਾ ਰਸੂਲ, ਜਿਹਦਾ ਪਰਪਸ ਮੁਸਲਮਾਨਾਂ ਦੇ ਨਬੀ ਨੂੰ ਜਿਹੜਾ ਉਹ ਡੈਨੀਗ੍ਰੇਡ ਕਰਨਾ ਹੈ, ਮੁਸਲਮਾਨਾਂ ਨੂੰ ਹਰਟ ਕਰਨਾ ਹੈ, ਤੇ ਉਸ ਵੱਲੋਂ ਲਿਆ ਗਿਆ ਆਪਣੇ ਨਬੀ ਦੇ ਸ਼ਾਨ ਦੇ ਖਿਲਾਫ ਜੋ ਹਮਲਾ ਜੋ ਇਸ ਕਿਸਮ ਦਾ ਕਰਨ ਵਾਲਾ ਸੀ, ਉਹ ਵਾਕਈ ਉਹਨੂੰ ਉਹ ਕਹਿੰਦੇ ਹੀ ਗਾਜ਼ੀ ਕਹਿੰਦੇ ਨੇ। ਅੱਜ ਵੀ ਉਸ ਦੀ ਕਬਰ ਦੇ ਉੱਤੇ ਜਿਹੜਾ ਹੈ ਉਹ ਲੱਖਾਂ ਲੋਕ ਜਾਂਦੇ ਨੇ। ਸੋ ਮੈਂ ਕੋਈ ਅਲੋਕਾਰ ਗੱਲ ਨਹੀਂ ਕੀਤੀ। ਤੁਸੀਂ ਅੱਜ ਤੱਕ ਉਹ ਰਮਾਇਣ ਦੀ ਰਾਮਲੀਲਾ ਕਰਦੇ ਹੋ, ਰਾਵਣ ਨੂੰ ਤੀਰਾਂ ਨਾਲ ਮਾਰਦੇ ਹੋ, ਅੱਗ ਲਾ ਕੇ ਸਾੜਦੇ ਹੋ ਸਾਰਿਆਂ ਨੂੰ, ਕਿਉਂਕਿ ਤੁਹਾਨੂੰ ਪਤਾ ਹੈ ਵੀ ਗੁੱਡ ਔਰ ਈਵਲ ਦੀ ਲੜਾਈ ਹੈ। ਕਿਉਂਕਿ ਤੁਹਾਡੀਆਂ ਨਜ਼ਰਾਂ 'ਚ ਜੋ ਈਵਲ ਹੈ ਉਹ ਜੇ ਕਿਸੇ ਹੋਰ ਦਾ ਐਸੇ ਵੀ ਨੇ ਜਿਹੜੇ ਰਾਵਣ ਨੂੰ ਜਿਹੜਾ ਉਹ ਵਰਸ਼ਿਪ ਕਰਦੇ ਨੇ। ਸੋ ਇਹ ਤੁਹਾਡਾ ਨਜ਼ਰੀਆ, ਮੈਂ ਤੁਹਾਡੇ ਤੋਂ ਕਦੇ ਮੰਗ ਵੀ ਨਹੀਂ ਕੀਤੀ ਵੀ ਤੁਸੀਂ ਰਿਸਪੈਕਟ ਕਰੋ ਜਾਂ ਨਾ ਕਰੋ, ਕਿਉਂਕਿ ਤੁਹਾਡਾ ਨਜ਼ਰੀਆ, ਤੁਹਾਨੂੰ ਮੁਬਾਰਕ, ਪਰ ਫਿਰ ਵੀ ਅਸੀਂ ਤੁਹਾਨੂੰ ਵੈਲਕਮ ਕਰਦੇ ਹਾਂ। ਬਿਲਕੁਲ ਲੈ ਕੇ ਗੇਮੀਆਂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਮੁਹੰਮਦ ਜਾਵੇਦ ਜੀ ਕਹਿੰਦੇ ਨੇ ਕਿ डॉक्टर अस्सलाम वालेकुम, आपकी बातों से हम कश्मीर वालों को बहुत हौसला मिलता है। खालिस्तान की आज़ादी के साथ ही इंशाअल्लाह आज़ाद होगा। ਮੁਹੰਮਦ ਜਾਵੇਦ ਜੀ ਬਹੁਤ ਬਹੁਤ ਸ਼ੁਕਰੀਆ। ਅਸੀਂ ਇਹ ਸਮਝਦੇ ਹਾਂ ਕਿ ਵੀ रोड फ्रॉम लाहौर टू श्रीनगर गोज़ वाया अमृतसर। बिल्कुल। सो खालिस्तान दी आज़ादी और कश्मीर दी आज़ादी एक दूजे नाल जुड़े हुए ने। सरदार दलविंदर सिंह मंड जी भी सानू फतेह बुलाते हैं दोनों हाथ जोड़ के, और इसी तरह जसकीरत सिंह जी भी चढ़दी कला एंड फतेह बुलाते हैं। संदीप भी सानू फतेह बुलाते हैं, पाल सिंह जी भी, और इसी तरह साजन सैशन नहीं है जसनाज सिंह ਇਹ ਵੀ ਕਹਿੰਦੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਔਰ ਇਸ ਤਰ੍ਹਾਂ ਲਖਵੀਰ ਸਿੰਘ ਕਰਲੀ ਵੀ ਸਾਨੂੰ ਕਹਿੰਦੇ ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਦੇ ਭੈਣ ਇਲਮ ਕੌਰ ਜੀ ਗੁਰ ਫਤਿਹ ਪ੍ਰਵਾਨ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਪ੍ਰੋਗਰਾਮ ਬਹੁਤ ਹੀ ਜਾਣਕਾਰੀ ਭਰਪੂਰ ਹੁੰਦਾ ਹੈ। ਮੈਂ ਹਰ ਰਾਤ ਟਰੱਕ ਤੇ ਲਾਈਵ ਸੁਣਦਾ ਹਾਂ ਜੀ ਯੂਕੇ। ਬਹੁਤ ਬਹੁਤ ਸ਼ੁਕਰੀਆ ਵੀਰ ਲਖਵੀਰ ਸਿੰਘ ਜੀ, ਬਹੁਤ ਮਿਹਰਬਾਨੀ। ਸੋ ਇਸੇ ਤਰ੍ਹਾਂ ਜਸਬੀਰ ਸਿੰਘ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਰਾਜਨਪ੍ਰੀਤ ਸਿੰਘ ਜੀ, ਸਾਰੇ ਨਾਮ ਪੜ੍ਹ ਦਿਓ ਫਤਿਹ ਵਾਲੇ, ਕੌਰ ਨਿਊ ਲక్ష్ਮੀ ਰੋਡਸ ਵੀ, ਔਰ ਹਰਮਨ ਪੰਨੂ ਜੀ, ਕੁਲਦੀਪ ਕੌਰ ਜੀ, ਗੁਰਮੇਲ ਸਿੰਘ ਜੀ, ਲਾਡੀ ਸਿੰਘ ਜੀ, ਪਰਮਿੰਦਰ ਔਰ ਲੀਨ, ਜਤਿੰਦਰ ਸਿੰਘ ਜੀ ਸਿੰਘ ਜੀ ਸਾਨੂੰ ਲਿਖਦੇ ਨੇ ਕਿ ਇਹ ਹੈ ਕਿ ਤੁਸੀਂ ਮੇਰੇ ਖਿਆਲ ਪਾੜੀ ਦੋਵਾ ਵਾਲਾ ਸਿੰਘ ਵਾਲਾ। ਹਾਂਜੀ, ਇਹ ਕਹਿੰਦੇ ਨੇ ਬਹੁਤ ਬੇਸਬਰੀ ਨਾਲ ਇੰਤਜ਼ਾਰ ਹੈ ਜਦੋਂ ਪਿੰਡਾਂ ਵਾਲੇ ਇੰਟਰਨੈਸ਼ਨਲ 에ਅਰਪੋਰਟ ਤੇ ਤੁਰਾਂਗੇ ਜਾ ਕੇ। ਵਾਹਿਗੁਰੂ ਮਿਹਰ ਕਰਨ ਜਲਦੀ। ਬਿਲਕੁਲ ਬਿਲकुल। और रूरल डेवलपमेंट कहते डॉक्टर साहब अस्सलाम वालेकुम। डॉक्टर साहब जी कर कहते ने सिख हिंदू मुस्लिम तू उपर उठ जाए ਤਾਂ ਦੁਨੀਆ ਨੂੰ ਸੋਹਣੀ ਬਣਾਏ ਬੈਠ ਕੇ ਸਕਦੇ ਆ। ਮੇਰੇ ਖਿਆਲ ਉਹਨਾਂ ਦਾ ਮਤਲਬ ਵੀ ਕਿ ਬਣਾ ਸਕਦੇ ਨੇ। ਸੋ ਇਸ ਤਰ੍ਹਾਂ ਹੈਰੀ ਜੂ ਜੀ ਕਹਿੰਦੇ ਨੇ ਕਿ ਉਹਦੇ ਚ ਰੂਰਲ ਡਿਵੈਲਪਮੈਂਟ ਚ ਗੱਲ ਇਹ ਹੈ ਕਿ ਵੀ ਜਿੰਨੇ ਵੀ ਦੁਨੀਆ ਦੇ ਵਿੱਚ ਪ੍ਰੋਫਿਟ ਔਰ ਗੁਰੂ ਔਰ ਹੋਲੀ ਲੋਕ ਆਏ, ਯਤਨ ਤਾਂ ਹਰ ਇੱਕ ਦਾ ਇਹੀ ਸੀ ਕਿ ਇਨਸਾਨ ਨੂੰ ਪਿਆਰ ਕਰੇ। ਸਭ ਤੋਂ ਵੱਡਾ ਧਰਮ ਜਾਂ ਮਜ਼ਹਬ ਉਹ ਇਨਸਾਨੀਅਤ ਹੈ, ਪਰ ਸ਼ੈਤਾਨ ਵੀ ਨਾਲ ਹੈ, ਫਿਤਰਤ ਹੈ ਕਿ ਨਾਲ ਈਵਲ ਵੀ ਹੁੰਦੀ ਹੈ। ਸੋ ਇਸ ਲਈ ਇਹ ਲੜਾਈ ਜੰਗ ਜਾਰੀ ਰਹਿਣੀ ਹੈ ਗੁੱਡ ਔਰ ਈਵਲ ਦੀ ਹਮੇਸ਼ਾ। ਹੈਰੀ ਯੂ ਕਹਿੰਦੇ ਨੇ ਕਿ ਨਾਓ ਇੰਡੀਆ ਵਾਂਟਸ
Mandars in Afghanistan must be kept safe, but they done with the Babri Masjid. they must have ਹੈਰੀ ਜੂ ਜੀ, ਅਸੀਂ ਸਮਝਦੇ ਹਾਂ ਵੀ ਇਹਦੇ ਬਾਵਜੂਦ ਅਸੀਂ ਇਸ ਗੱਲ ਦੇ ਹਾਮੀ ਹੈ ਕਿ ਗੁਰਦੁਆਰਾ, ਮੰਦਰ, ਮਸਜਿਦ, ਚਰਚ, ਸਿਨਾਗੋਗ ਕੁਝ ਵੀ ਹੋਏ ਜਾਂ ਕਿਸੇ ਦਾ ਕੋਈ ਵੀ ਅਕੀਦਾ ਹੈ, ਧਾਰਮਿਕ ਅਕੀਦੇ ਦੀਆਂ ਥਾਵਾਂ ਉਹ ਮਹਿਫੂਜ਼ ਹੋਣੀਆਂ ਚਾਹੀਦੀਆਂ, ਕਿਤੇ ਵੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਬਿਲਕੁਲ। ਹਰਪ੍ਰੀਤ ਜੀ ਕਹਿੰਦੇ ਡਾਕਟਰ ਸਾਹਿਬ ਐਂਡ ਭੈਣ ਜੀ ਚੜ੍ਹਦੀ ਕਲਾ ਚ ਰਹੋ, ਗ੍ਰੇਟ ਪ੍ਰੋਗਰਾਮ ਲਾਈਕ ਆਲਵੇਜ਼, ਥੈਂਕ ਯੂ ਸੋ ਮਚ। ਐਂਡ ਰਾਜਵੀਰ ਸਿੰਘ ਜੀ ਵੀ ਹਿੰਦੂਤਵਾ ਕੀ ਕਹਿੰਦੇ ਨੇ, ਬੰਦਿਆਂ ਤੂੰ ਕੀ ਕਹਿਣਾ ਚਾਹੁੰਦੇ ਨੇ, ਦਾ ਮਤਲਬ ਕੀ? ਹਿੰਦੂਤਵੀ ਬੰਦਾ ਤੂੰ ਵਾਲ ਵੇਖ ਗੱਲ ਨਹੀਂ, ਹਿੰਦੂਤਵੀ ਭਾਂਡਾ ਟੁੱਟਣ ਵਾਲਾ ਹੀ ਹੈ। ਓ ਵਾਓ, ਨਾਈਸ। ਗੁਲਾਮ ਨਿਜ਼ਾਮ ਜੀ ਕਹਿੰਦੇ ਨੇ ਕਿ ਕਸ਼ਮੀਰ ਐਂਡ ਖਾਲਿਸਤਾਨ ਫ੍ਰੀ। ਔਰ ਮੁਹੰਮਦ ਅਸਲਮ ਚ ਕਹਿੰਦੇ ਨੇ, ਚੌਧਰੀ ਕਹਿੰਦੇ ਨੇ ਕਿ ਡਾਕਟਰ ਸਾਹਿਬ whenever you will visit Lahore you will my guest, please accept my request। ਮੁਹੰਮਦ ਅਸਲਮ ਚੌਧਰੀ ਸਾਹਿਬ ਬਹੁਤ ਬਹੁਤ ਸ਼ੁਕਰੀਆ। ਲਾਹੌਰੀਆਂ ਦੀ ਮਹਿਮਾਨ ਨਵਾਜ਼ੀ, ਪਿਆਰ, ਉਸ ਦੇ ਅਸੀਂ ਕਿੱਸੇ ਸੁਣੇ ਨੇ, ਤੁਹਾਡੀ ਮਹਿਮਾਨ ਨਵਾਜ਼ੀ ਵੀ ਜ਼ਰੂਰ ਮਾਣਾਂਗੇ ਜਦੋਂ ਰੱਬ ਨੂੰ ਕਬੂਲ ਹੋਇਆ ਬਹੁਤ ਜਲਦ। ਬਨੀ ਸਿੰਘ ਜੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਤੇ ਭੈਣ ਨੀਲਮ ਕੌਰ ਜੀ, ਖਾਲਸਾ ਛੇਤੀ ਪੰਜਾਬ ਦੀ ਧਰਤੀ ਤੇ ਪ੍ਰਗਟ ਹੋਣ ਵਾਲਾ ਹੈ, ਖਾਲਸਾ ਜ਼ਿੰਦਾਬਾਦ। ਔਰ ਗੈਰੀ ਕਾਸਟਰੋ ਜਿਹੜੇ ਸਾਨੂੰ ਦੇਖ ਰਹੇ ਨੇ ਇਟਲੀ ਤੋਂ, ਕਹਿੰਦੇ ਲਵ ਫਰੋਮ ਇਟਲੀ, ਖਾਲਸਾ ਜ਼ਿੰਦਾਬਾਦ। ਬਲਵਿੰਦਰ ਸਿੰਘ ਜੀ ਜ਼ਿੰਦਾਬਾਦ ਜ਼ਿੰਦਾਬਾਦ, ਬਹੁਤ ਸ਼ੁਕਰੀਆ ਜੀ ਵੀ। ਹਾਂਜੀ, ਇਸੇ ਤਰ੍ਹਾਂ ਅਹਿਮਦ ਮਕਸੂਦ ਕਹਿੰਦੇ ਡਾਕਟਰ ਸਾਹਿਬ ਆਲਸੋ ਐਕਸਪ੍ਰੈਸ ਯੂਅਰ ਥਾਟਸ ਅਬਾਊਟ ਦਾ ਇਲੈਕਸ਼ਨ ਆਫ ਜਰਮਨ। ਇਸ ਦੇ ਜਿਹੜਾ ਸਾਡਾ ਫਿਕਰ ਹੈ ਕਿ ਜਿਹੜੇ ਰਾਈਟ ਵਿੰਗ ਧਿਰਾਂ ਨੇ, ਐਕਸਟ੍ਰੀਮ ਵਾਲੇ, ਉਹ ਹਰ ਪਾਸੇ ਆਪਣਾ ਜਲਵਾ ਦਿਖਾ ਰਹੇ ਨੇ। ਜਰਮਨ 'ਚ ਵੀ ਇਹੀ ਨਜ਼ਰ ਆ ਰਿਹਾ ਹੈ। ਟਰੰਪ ਨੇ ਅੱਜ ਇੱਕ ਸਟੇਟਮੈਂਟ 'ਚ ਕਿਹਾ ਕਿ ਜੇ ਮੈਂ ਨਾ ਬਣਿਆ ਤੇ ਤੀਸਰਾ ਵਰਲਡ ਵਾਰ ਹੋ ਜਾਏਗਾ, ਮੈਂ ਹੀ ਆ ਇਹਨੂੰ ਰੋਕ ਸਕਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜੀ ਇੱਕ ਐਕਸਟ੍ਰੀਮ ਰਾਈਟ ਵਿੰਗਰ ਔਰ ਰੇਸਿਜ਼ਮ ਇੱਕ ਤਰੀਕੇ ਨਾਲ ਵਾਪਸ ਆ ਰਿਹਾ, ਇਹ ਕਾਫੀ ਖਤਰਨਾਕ ਹੈ। ਹਾਂਜੀ। ਔਰ ਇਸੇ ਤਰ੍ਹਾਂ ਕਿਰਪਾਲ ਐਸ ਲਿਖਦੇ ਨੇ ਖਾਲਸਾ ਨੇ ਸ਼ਬਦ ਹਰ ਸਿੱਖ ਪੰਥ ਕੌਮ ਦੀ ਹਰ ਤਾਰੀਖ, ਚਿੰਨ੍ਹ, ਨਿਸ਼ਾਨ, ਚਿੱਠੀ ਪੱਤਰ, ਹਰ ਗੁਰਦੁਆਰੇ, ਹਰ ਇਤਿਹਾਸਕ ਸਥਾਨ, ਹਰ ਇਤਿਹਾਸਕ ਦਸਤਾਵੇਜ਼ ਤੇ ਹਰ ਸਿੱਖ ਦੇ ਦਿਲ ਤੇ ਪੂਰਨ ਰੂਪ ਵਿੱਚ ਉਕਰਿਆ ਹੋਣਾ ਚਾਹੀਦਾ। ਤੁਸੀਂ ਉਹਨਾਂ ਦਾ ਮਿਸ ਕੀਤਾ ਆਪਣੇ ਸੁਖ ਬਾਜਵਾ ਜੀ ਦਾ, ਉਹਨਾਂ ਨੇ ਰਿਸ਼ੀ ਭਾਰਦਵਾਜ ਨੂੰ ਐਡਰੈਸ ਕੀਤਾ। ਉਹਨਾਂ ਨੇ ਕਿਹਾ ਡੂ ਯੂ ਰਿਸਪੈਕਟ ਰਾਮਾ ਹੂ ਕਿਲਡ ਬਾਲੀ ਡਿਸੀਟਫੁਲੀ merely to have Sugriv support to meet his personal goals। ਉਹਨਾਂ ਨੇ ਰਾਮਾਇਣ ਨੂੰ ਹੀ ਕੋਟ ਕੀਤਾ। ਹਾਂਜੀ। ਔਰ ਇਸੇ ਤਰ੍ਹਾਂ ਬਲਵੀਰ ਸਿੰਘ ਟਵਾਣਾ ਕਹਿੰਦੇ ਪੰਜਾਬ ਰੈਫਰੈਂਡਮ ਹਾਲ, ਖਾਲਸਾ ਜ਼ਿੰਦਾਬਾਦ। ਸਿੰਘ ਗਰਚਾ ਜੀ ਵੀ, ਰਣਜੋਤ ਸਿੰਘ ਜੀ ਵੀ, ਰਸ਼ਦ ਬਨੰਬਰ ਜੀ ਵੀ, ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।